ਮਾਲ ਰੋਡ ਦੇ ਪਾਰ ਵੀਰਾਨੇ ਤੇ ਆਬਾਦੀਆਂ ਸਨ। ਨਿੱਕੇ ਨਿੱਕੇ ਪਿੰਡ ਸਨ, ਮੂਜ਼ਾ ਮਜ਼ੰਗ, ਇਛਰਾ ਤੇ ਥਨੀਆ ਪਿੰਡ। ਸ਼ਹਿਰ ਲਾਹੌਰ ਜਿੱਥੇ ਅਖੀਰ ਹੋ ਜਾਂਦੀ ਸੀ, ਉੱਥੇ ਨਵਾਂ ਕੋਟ ਮੰਡੀ ਦੀ ਆਬਾਦੀ ਸੀ। ਨਵਾਂ ਕੋਟ ਮਹਾਰਾਜਾ ਰਣਜੀਤ ਸਿੰਘ ਦੇ ਲਾਡਲੇ ਰਾਹੀਂ ਠੇਕੇਦਾਰ ਨੇ ਆਬਾਦ ਕੀਤਾ ਸੀ। ਬੁਰੇ ਨਸੀਬ ਕਦੀ ਆਵਾਜ਼ ਮਾਰ ਕੇ ਨਹੀਂ ਆਉਂਦੇ। ਆਪਣੇ ਮਾਲ ਦੌਲਤ ਤੇ ਮਹਾਰਾਜਾ ਦੇ ਲਾਡਲੇ ਹੋਣ ਦੇ ਨਸ਼ੇ ਵਿੱਚ ਉਹ ਭਰੇ ਦਰਬਾਰ ਵਿੱਚ ਮੋਹਰਾਂ ਵਾਲੀ ਸਰਕਾਰ ਨਾਲ ਭਿੜ ਬੈਠਾ ਤੇ ਆਖਣ ਲੱਗਾ, ਮੇਰਾ ਨਾਮ ਵੀ ਠੇਕੇਦਾਰ ਨਹੀਂ ਜੇ ਮੈਂ ਤੇਰੀ ਔਕਾਤ ਮੁਜਬ ਤੈਨੂੰ ਗਲੀ ਗਲੀ ਪੇਸ਼ਾ ਨਾ ਕਰਾਇਆ। ਦੂਜੇ ਪਾਸੇ ਮੋਹਰਾਂ ਸਰਕਾਰ, ਮਹਾਰਾਜਾ ਦੀ ਦਿਲ ਪਸੰਦ, ਜਿਹਦੇ ਨਾਂ ਦੇ ਸਿੱਕੇ ਲਾਹੌਰ ਟਕਸਾਲ ਵਿੱਚ ਢਾਲੇ ਗਏ। ਉਹਨੇ ਜਵਾਬ ਦਿੱਤਾ, ਲੈ ਫਿਰ ਮੇਰਾ ਨਾਂ ਵੀ ਮੋਹਰਾਂ ਨਹੀਂ ਜੇ ਮੈਂ ਵੀ ਤੇਰੀ ਔਕਾਤ ਮੁਜਬ ਤੇਰੇ ਸਿਰ 'ਤੇ ਸਬਜ਼ੀਆਂ ਤਰਕਾਰੀਆਂ ਦਾ ਟੋਕਰਾ ਰੱਖ ਕੇ ਤੈਨੂੰ ਸ਼ਹਿਰ ਲਾਹੌਰ ਅੰਦਰ ਜ਼ਲੀਲ ਨਾ ਕੀਤਾ। ਤੇ ਮਹਾਰਾਜਾ ਤੈਸ਼ ਵਿੱਚ ਆ ਗਿਆ। ਠੇਕੇਦਾਰ ਦੀਆਂ ਸਭ ਜਾਇਦਾਦਾਂ ਕਰਕੀ ਕਰ ਲਈਆਂ। ਉਹਨੂੰ ਸਬਜ਼ੀ ਤਰਕਾਰੀ ਦਾ ਟੋਕਰਾ ਚੁਕਾ ਕੇ ਗਲੀ ਗਲੀ ਖਵਾਰ ਕੀਤਾ ਤੇ ਫਿਰ ਲਾਹੌਰੋਂ ਕੱਢ ਛੱਡਿਆ। ਇਸ ਨਵੇਂ ਕੋਟ ਵਿੱਚ ਭਗਤ ਦਾ ਬਾਪੂ ਉਹਨੂੰ ਲੈ ਕੇ ਆਇਆ ਤੇ ਇੱਕ ਨਿੱਕੇ ਜਿਹੇ ਘਰ ਵਿੱਚ ਬਸੇਰਾ ਕੀਤਾ। ਇਹ ਇੱਕ ਨਵੀਂ ਹਯਾਤੀ ਸੀ। ਭਗਤ ਸਿੰਘ ਨੂੰ ਉਹਨਾਂ ਵੇਲਿਆਂ ਦੇ ਮਨ ਪਰਮੰਨੇ ਪੜ੍ਹਾਈ ਵਿੱਚੋਂ ਸਭ ਤੋਂ ਵਧੀਆ DAV ਸਕੂਲ 'ਚ ਦਾਖਲਾ ਕਰਾ ਦਿੱਤਾ ਗਿਆ। ਇਸ ਸਕੂਲ ਦੀ ਪੜ੍ਹਾਈ ਦੀ ਲਾਹੌਰ ਵਿੱਚ ਬੜੀ ਧੂਮ ਸੀ, ਪਰ ਇਸ ਪੜ੍ਹਾਈ ਵਿੱਚ ਭਗਤ ਦਾ ਦਿਲ ਨਹੀਂ ਸੀ ਲੱਗਦਾ, ਕਿਉਂ ਜੇ ਇਸ ਸਕੂਲ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਸਭੋ ਕਿਤਾਬਾਂ ਅੰਗਰੇਜ਼ ਸਰਕਾਰ ਦੀ ਵਡਿਆਈ ਬਿਆਨ ਕਰਦੀਆਂ ਸਨ। ਗੋਰੀ ਨਸਲ ਨੂੰ ਹਿੰਦੁਸਤਾਨੀਆਂ ਤੋਂ ਉੱਚੀਆਂ ਤੇ ਅਕਲ ਵਾਲੀ ਸਾਬਤ ਕੀਤਾ ਜਾਂਦਾ ਸੀ। ਭਗਤ ਜਿਹੇ ਮੁੰਡੇ ਲਈ ਇਹ ਕਿਤਾਬਾਂ ਅੱਕ ਦੇ ਬੂਟੇ ਸਨ, ਜਿਨ੍ਹਾਂ ਦੀ ਕੜੱਤਣ ਉਹਦੇ ਕੋਲੋਂ ਸਹਿਣ ਨਹੀਂ ਸੀ ਹੁੰਦੀ। ਸਾਰੇ ਵਰਕੇ ਫੋਲ ਮਾਰੋ, ਕਿਧਰੇ ਵੀ ਪੰਜਾਬ ਦੀ ਆਪਣੀ ਖੁਸ਼ਬੂ ਨਹੀਂ ਸੀ ਆਉਂਦੀ, ਗੋਰਿਆਂ ਦੀ ਬੋ ਆਉਂਦੀ ਸੀ। ਅੰਗਰੇਜ਼ ਸਰਕਾਰ ਦੀਆਂ ਬਰਕਤਾਂ ਦਾ ਮਜ਼ਮੂਨ ਮੂੰਹ ਜ਼ਬਾਨੀ ਯਾਦ ਕਰਵਾਇਆ ਜਾਂਦਾ ਸੀ। ਇਸ ਲਈ ਭਗਤ ਦਾ ਦਿਲ ਪੜ੍ਹਾਈ ਵਿੱਚ ਤੇ ਲੱਗਦਾ ਸੀ, ਪਰ ਇਹਨਾਂ ਦੁਸ਼ਮਣਦਾਰ ਕਿਤਾਬਾਂ ਦੀ ਪੜ੍ਹਾਈ ਵਿੱਚ ਨਹੀਂ ਸੀ ਲੱਗਦਾ। ਨਵਾਂ ਕੋਟ ਵਿੱਚ ਉਹਨਾਂ ਦੇ ਘਰ ਦੇ ਨੇੜੇ ਮੁਗਲਾਂ ਦੇ ਵੇਲੇ ਦੀ ਔਰੰਗਜ਼ੇਬ ਦੀ ਧੀ ਸ਼ਹਿਜ਼ਾਦੀ ਜ਼ੇਬੁਨਿਸਾ ਦਾ ਮਕਬਰਾ ਤੇ ਉਹਦੇ ਆਲ ਦੁਆਲੇ ਇੱਕ ਬਾਗ ਸੀ, ਜਿਹੜਾ ਹੁਣ ਤੀਕਰ ਉੱਜੜ ਪੁੱਜੜ ਗਿਆ ਸੀ। ਬਸ ਇੱਕ ਬਹੁਤ ਸ਼ਾਨਾਂ ਵਾਲਾ ਨਕਸ਼ ਨਿਗਾਰਾਂ ਤੇ ਗੁੱਲ ਬੂਟਿਆਂ ਨਾਲ ਫੱਬਿਆ ਹੋਇਆ ਉੱਚਾ ਫਾਟਕ ਮੌਜੂਦ ਸੀ। ਇਹਦੀਆਂ ਕੰਧਾਂ ਤੇ ਛੱਤਾਂ ਉੱਤੇ ਜਿਹੜੀਆਂ ਸਜਾਵਟਾਂ ਸਨ, ਰੰਗ ਰੰਗ ਦੇ ਫੁੱਲ ਬੂਟੇ, ਮੁੱਲ ਵਾਲੇ ਪੱਥਰਾਂ ਨੂੰ ਘੜ ਕੇ ਕੰਧਾਂ ਨੂੰ ਸੰਘਾਰਿਆ ਗਿਆ ਸੀ। ਇਹ ਵੀ ਆਪਣੀ ਬੇਕਦਰੀ ਤੋਂ ਅੱਕ ਕੇ ਡਿੱਗਦੇ ਢਹਿੰਦੇ ਜਾਂਦੇ ਸਨ। ਭਗਤ ਅੰਗਰੇਜ਼ ਸਰਕਾਰ ਦੀਆਂ ਧੁੰਮੇ ਕਿਤਾਬਾਂ ਦੇ ਘੋੜੇ ਘੁੱਟ ਭਰ ਕੇ ਭਾਗਦਾ ਸਕੂਲੋਂ ਪਰਤਦਾ ਤੇ ਇਸ ਫਾਟਕ ਦੇ ਗੁੰਬਦ ਦੀ ਛਾਂ ਹੇਠ ਬਹਿ ਕੇ ਆਪਣੇ ਕਿਸੇ ਮਨਪਸੰਦ ਕਿਤਾਬ ਦੇ ਵਰਕੇ ਫੋਲਣ ਲੱਗ ਪੈਂਦਾ। ਉਹਦੇ ਉੱਜੜਦੇ ਹੋਏ ਅਕਲਾਪੇ ਦਾ ਪ੍ਰਾਹੁਣਾ ਹੋ ਜਾਂਦਾ। ਉਹਨੇ ਖੋਜ ਕੀਤੀ, ਤਾਰੀਖ ਦਾ ਖੁਰਾ ਨੱਪਿਆ ਤੇ ਉਹਨੂੰ ਇਹ ਜਾਣਕਾਰੀ ਹਾਸਲ ਹੋਈ ਭਈ ਸ਼ਹਿਜ਼ਾਦੀ ਜ਼ੇਬੁਨਿਸਾ ਤੇ ਉਹਦੇ ਵਿਚਕਾਰ ਸੋਚ ਵਿਚਾਰ ਦੀਆਂ ਪੀੜਾਂ ਤੇ ਦੁੱਖ ਸਾਂਝੇ ਸਨ। ਉਹ ਇੱਕ ਬਾਗੀ ਸ਼ਹਿਜ਼ਾਦੀ ਸੀ, ਜਿਹਦੀ ਸ਼ਾਇਰੀ ਵਿੱਚ ਇਨਕਲਾਬ ਦੇ ਚੰਗਿਆੜੇ ਸਨ। ਉਹ ਆਪਣੇ ਟੱਬਰ ਤੇ ਸਮਾਜ ਦੀਆਂ ਰਸਮਾਂ ਕਬੂਲਣ ਤੋਂ ਇਨਕਾਰੀ ਸੀ। ਇੱਕ ਸ਼ਹਿਨਸ਼ਾਹ ਦੀ ਧੀ ਹੋਣ ਪਾਰੋਂ ਉਹ ਖੁੱਲ੍ਹ ਕੇ ਉਹ ਗੱਲਾਂ ਨਹੀਂ ਸੀ ਕਰ ਸਕਦੀ, ਜੇ ਕਰਦੀ ਤੇ ਆਪਣੇ ਤਾਏ ਦਾਰਾ ਸ਼ਿਕਵਾ ਵਾਂਗ ਮਾਰੀ ਜਾਂਦੀ। ਸ਼ਾਇਰੀ ਕਰਦਿਆਂ ਹੋਇਆਂ ਉਹ ਜ਼ੇਬੁਨਿਸਾ ਤੋਂ ਮਖਫੀ ਬਣ ਜਾਂਦੀ। ਮਖਫੀ ਫਾਰਸੀ ਦਾ ਲਫ਼ਜ਼ ਏ, ਜਿਵੇਂ ਖੁਫੀਆ ਪੁਲਿਸ ਹੁੰਦੀ ਏ, ਲੋਕਾਂ ਦੀਆਂ ਨਜ਼ਰਾਂ ਤੋਂ ਛੁਪਾਈ ਹੋਈ ਲੁਕਾਈ ਹੋਈ ਕੋਈ ਸ਼ੈ। ਉਹਨੇ ਆਪਣੇ ਸ਼ੇਰਾਂ ਨੂੰ ਦੀਵਾਨੇ ਮਖਫੀ ਦਾ ਸਿਰਨਾਵਾਂ ਦਿੱਤਾ ਤਾਂ ਜੇ ਉਹਦੇ ਡਾਢੇ ਪਿਓ ਔਰੰਗਜ਼ੇਬ ਤੋਂ ਲੁਕੀ ਰਹੇ। ਅਸੀਂ ਦਰਿਆਏ ਮਰ ਗਏ ਪਰ ਹਯਾਤੀ ਦੇ ਪਿਆਲੇ ਗਿਰਦ ਗੇੜੇ ਨਹੀਂ ਲਾਏ। ਨਾ ਅਸੀਂ ਖਿਜ਼ਰ ਵਾਂਗ ਬੂਹੇ ਖੜਕਾ ਕੇ ਪਾਣੀ ਮੰਗਿਆ। ਅਸੀਂ ਉਹਨਾਂ ਰਾਵਾਂ 'ਤੇ ਟੁਰੇ ਜਿਨ੍ਹਾਂ 'ਤੇ ਮਨਸੂਰ ਟੁਰਿਆ ਸੀ। ਨਾ ਅਸੀਂ ਪਾਹੇ ਲੱਗਣ ਤੋਂ ਡਰੇ ਤੇ ਨਾ ਯਾਰਾਂ ਤੋਂ ਦੂਰ ਹੋਏ। ਜਦੁੱਲੇ ਭੱਟੀ ਨੇ ਭਗਤ ਦੇ ਮੰਦਰ ਵਿੱਚ ਬਗਾਵਤ ਦਾ ਬੂਟਾ ਲਾਇਆ ਤੇ ਨਵੇਂ ਕੋਟ ਦੀ ਮਿੱਟੀ ਵਿੱਚ ਸੁੱਤੀ ਜ਼ੇਬੁਨਿਸਾ ਨੇ ਵੀ ਉਹਨੂੰ ਇਹੋ ਸਬਕ ਪੜ੍ਹਾਇਆ ਭਈ ਤੂੰ ਮਨਸੂਰ ਹਲਾਜ ਵਾਂਗ ਫਾਹੇ ਲੱਗਣ ਤੋਂ ਨਹੀਂ ਡਰਨਾ। ਹਮੇਸ਼ ਅਨਲ ਹੱਕ ਮੈਂ ਹੀ ਸੱਚਾ ਹਾਂ ਦਾ ਨਾਰਾ ਲਾਉਣ ਤੋਂ ਨਹੀਂ ਝਕਰਾਂ। ਭਗਤ ਨੇ ਦੁੱਲਾ ਭੱਟੀ ਤੇ ਜ਼ੇਬੁਨਿਸਾ ਦੇ ਬਾਗੀ ਵਿਚਾਰਾਂ ਦੀ ਛਤਰ ਛਾਂ ਹੇਠ ਬਹਿ ਕੇ ਆਪਣੀ ਹਯਾਤੀ ਦੀਆਂ ਰਾਹਾਂ ਦੇ ਨਕਸ਼ੇ ਉਲੀਕੇ। ਇਹ ਰਾਹਾਂ ਸੌਖੀਆਂ ਨਹੀਂ, ਡਾਢੀਆਂ ਔਖੀਆਂ ਸਨ। ਥਾਂ ਥਾਂ 'ਤੇ ਮੌਤ ਦੇ ਪਰਛਾਵੇਂ ਸਨ ਤੇ ਇਹਨਾਂ ਦੇ ਅਖੀਰ ਵਿੱਚ ਤਖ਼ਤ ਨਹੀਂ ਤਖ਼ਤਾ ਸੀ। ਪਰ ਉਹ ਤਰੱਠਣ ਵਾਲੇ ਦਿਹਾੜੇ 'ਤੇ ਜੰਮਿਆ ਹੀ ਨਹੀਂ ਸੀ। ਉਹਦੀਆਂ ਨਾੜਾਂ ਅੰਦਰ ਉਹਦੇ ਬਾਪੂ ਤੇ ਚਾਚੇ ਤਾਇਆਂ ਦੀ ਉਹ ਰਤ ਸ਼ੂਕਰਾਂ ਮਾਰਦੀ ਸੀ, ਜਿਹਦੇ ਹਰ ਤੁਬਕੇ ਵਿੱਚ
ਅੰਗਰੇਜ਼ ਰਾਜ ਤੋਂ ਛੁਟਕਾਰੇ ਦੇ ਅਥਰੇ ਘੋੜੇ ਵਾਗਾਂ ਤੁੜਾ ਰਹੇ ਸਨ।